ਗੱਲਬਾਤ ਦਾ ਸਿਲਸਿਲਾ ਦੀਪਕ ਜੀ ਸ਼ੁਰੂ ਕਰਦੇ ਜਾਈਏ। ਅੱਜ ਦੀ ਅਹਿਮ ਤੇ ਸਭ ਤੋਂ ਵੱਡੀ ਖਬਰ ਇਹੀ ਆ, ਪੱਪਲਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਸਾਥੀ ਆ ਉਹ ਗ੍ਰਿਫਤਾਰ ਹੋ ਗਿਆ। ਪੰਜਾਬ ਪੁਲਿਸ ਨੇ ਦਾਅਵਾ ਕੀਤਾ। ਬਿਲਕੁਲ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਪੱਪਲਪ੍ਰੀਤ ਅਸੀਂ ਫੜ ਲਿਆ, ਸਾਡੀ ਗਿਰਫਤ 'ਚ ਤੇ ਉਹਦੇ ਉੱਤੇ NSA ਲੱਗ ਗਿਆ ਤੇ ਉਸਨੂੰ ਵੀ ਅਸਾਮ ਦੀ ਉਸੇ ਜੇਲ੍ਹ ਦੇ ਵਿੱਚ ਜਿਹੜੀ ਡਿਬਰੂਗੜ੍ਹ ਜੇਲ੍ਹ ਹੈ ਉਹਦੇ ਵਿੱਚ ਭੇਜਿਆ ਜਾਏਗਾ ਤੇ ਉਹਦੇ ਪਰ ਪਹਿਲਾਂ ਹੀ 6 ਕੇਸ ਚੱਲ ਰਹੇ ਨੇ। ਸੋ ਇਹ ਤਾਂ ਪੁਲਿਸ ਦੇ ਹਵਾਲੇ ਨਾਲ ਇਹੀ ਖਬਰ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਮਤਲਬ ਜਿਹੜਾ ਚਰਚਾ ਅੱਜ ਦਿਨ ਭਰ ਰਹੀ ਉਹ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ ਗੱਲ ਦੀ ਰਹੀ ਕਿ ਗ੍ਰਿਫਤਾਰੀ ਕਿੱਥੋਂ। ਪਹਿਲਾਂ ਪੰਜਾਬ ਦੀ ਸਫਾ 'ਚ ਚਰਚਾ ਕਾਫੀ ਫੈਲੀ ਕਿ ਪੱਪਲਪ੍ਰੀਤ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ, ਫਿਰ ਕਹਿੰਦੇ ਨਹੀਂ ਜੀ ਹੁਸ਼ਿਆਰਪੁਰ ਦੇ ਕਿਸੇ ਖੇਤਰ 'ਚੋਂ ਫੜਿਆ ਗਿਆ, ਫਿਰ ਕਹਿੰਦੇ ਨਹੀਂ ਜੀ ਅੰਮ੍ਰਿਤਸਰ ਤੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ, ਕੱਥੂ ਨੰਗਲ ਤੋਂ। ਫਿਰ ਇਹ ਵੀ ਪਤਾ ਲੱਗਿਆ ਕਿ ਉਹ ਤਾਂ ਅੰਮ੍ਰਿਤਸਰ ਦੇ ਵਿੱਚ ਖੁਦ ਸਰੈਂਡਰ ਕਰਨਾ ਚਾਹੁੰਦਾ ਸੀ ਜਾ ਕੇ, ਉਸਨੇ ਸਰੈਂਡਰ ਕਰਨ ਦੀ ਤਿਆਰੀ ਬਣਾ ਲਈ ਸੀ। ਉਹ ਪਹਿਲਾਂ ਆਪਣੇ ਪਿੰਡ ਜਾਣਾ ਚਾਹੁੰਦਾ ਸੀ ਤੇ ਉੱਥੋਂ ਸਰੈਂਡਰ ਕਰਨਾ ਚਾਹੁੰਦਾ ਸੀ। ਹੁਣ ਇਸ ਗੱਲ ਦੀ ਲੈ ਕੇ ਖੂਬ ਚਰਚਾ ਕਿ ਕੀ ਇਹ ਗ੍ਰਿਫਤਾਰੀ ਹੈ ਜਾਂ ਸਰੈਂਡਰ ਹੈ। ਸੋ ਇਸ ਲਈ ਇਹ ਸਵਾਲ ਤਾਂ ਅਜੇ ਵੀ ਬਣਿਆ ਹੋਇਆ ਕਿ ਗ੍ਰਿਫਤਾਰੀ ਹੈ ਜਾਂ ਸਰੈਂਡਰ ਹੈ। ਪਰ ਉਸ ਤੋਂ ਪਹਿਲਾਂ ਵਾਲੇ ਜਿਹੜੇ ਸਵਾਲ ਸੀ ਇੱਕ ਵਾਰ ਫਿਰ ਅੱਜ ਪੰਜਾਬ ਦੀ ਸਭਾ ਚਰਚਾ 'ਚ ਨੇ ਕਿ ਕੀ ਇਹ ਤੋਂ ਬਾਅਦ ਅੰਮ੍ਰਿਤਪਾਲ ਜਾਂ ਅੰਮ੍ਰਿਤਪਾਲ ਸਿੰਘ ਤੋਂ ਬਾਹਰ, ਇਹ ਦੋਵੇਂ ਤਰ੍ਹਾਂ ਦੀਆਂ ਗੱਲਾਂ ਨੇ। ਕੀ ਅੰਮ੍ਰਿਤਪਾਲ ਗ੍ਰਿਫਤਾਰ ਕਰ ਲਿਆ ਜਾਏਗਾ, ਕੀ ਅੰਮ੍ਰਿਤਪਾਲ ਗ੍ਰਿਫਤਾਰ ਹੀ ਹੈ, ਕੀ ਅੰਮ੍ਰਿਤਪਾਲ ਗ੍ਰਿਫਤਾਰ ਕਰਨਾ ਹੀ ਨਹੀਂ, ਕੀ ਅੰਮ੍ਰਿਤਪਾਲ ਗ੍ਰਿਫਤਾਰ ਹੋ ਹੀ ਨਹੀਂ ਸਕਦਾ, ਕਿ ਗ੍ਰਿਫਤਾਰ ਕਰਨ ਦੀ ਕਵਾਇਦ ਵਿੱਚ ਨਹੀਂ ਹੈ, ਪੁਲਿਸ ਦੀ ਪਕੜ ਤੋਂ ਬਾਹਰ ਹੈ, ਜਾਂ ਪੁਲਿਸ ਪੱਪਲਪ੍ਰੀਤ ਤੋਂ ਬਾਅਦ ਹੁਣ ਉਹਨੂੰ ਪੇਸ਼ ਕਰੇਗੀ। ਇਹ ਸਟੈਪ ਨੇ ਕਿ ਪਹਿਲਾਂ ਉਹਦੇ ਸਾਥੀ ਤੇ ਹੁਣ ਮੁੱਖ ਸਾਥੀ ਤੇ ਫਿਰ ਆਪ। ਸੋ ਇਸ ਲਈ ਇਹ ਦੀਆਂ ਚਰਚਾਵਾਂ ਵੱਖ-ਵੱਖ ਤਰ੍ਹਾਂ ਦੀਆਂ ਚੱਲੀ ਜਾਂਦੀਆਂ ਨੇ। ਔਰ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇਹ ਕਹਿ ਕੇ ਹਾਂ ਇਹ ਐਪੀਸੋਡ ਇੱਥੇ ਖਤਮ ਹੋ ਜਾਏਗਾ ਜਾਂ ਐਪੀਸੋਡ ਤੋਂ ਬਾਅਦ ਅਗਲਾ ਚੈਪਟਰ ਕੀ ਹੋਏਗਾ ਜਾਂ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ, ਇਹ ਬਹੁਤ ਜਲਦਬਾਜ਼ੀ ਹੋਏਗੀ। ਠੀਕ ਹੈ, ਕਿਉਂਕਿ ਅਜੇ ਤੱਕ ਤਾਂ ਇਹੀ ਸਪਸ਼ਟ ਨੀਗਾ ਕਿ ਇਹ ਸਕ੍ਰਿਪਟਡ ਹੈ, ਇਹ ਖੁਦ ਵਾਪਰਿਆ ਵਰਤਾਰਾ ਹੈ, ਇਹ ਆਪ ਮੁਹਾਰੇ ਕਹਾਣੀ ਆਈ ਹੈ ਸਾਹਮਣੇ ਤੇ ਉਸ ਤੋਂ ਬਾਅਦ ਪੁਲਿਸ ਦੀ ਕਹਾਣੀ ਆਪ ਮੁਹਾਰੇ ਹੈ। ਇਹ ਰੂਟੀਨ ਕਾਰਵਾਈ ਹੈ, ਇਹ ਇੱਕ ਸਰਕਾਰ ਦੀ, ਤੰਤਰ ਦੀ, ਸਿਸਟਮ ਦੀ ਉਸ ਕਾਨੂੰਨੀ ਦਾਇਰੇ ਚੋਂ ਨਿਕਲੀ ਕਾਰਵਾਈ ਹੈ। ਇਹ ਰਾਜਨੀਤਿਕ ਕਾਰਵਾਈ ਹੈ ਜਾਂ ਇਹ ਇੱਕ ਨਾਰਮਲ ਵਰਤਾਰਾ ਹੈ ਜਾਂ ਇਹਦੇ ਪਿੱਛੇ ਕੋਈ ਇਬਾਰਤ ਕੰਮ ਕਰ ਰਹੀ, ਕੋਈ ਲਿਖਤ ਕੰਮ ਕਰ ਰਹੀ ਹੈ, ਕੋਈ ਰਾਜਨੀਤੀ ਕੰਮ ਕਰ ਰਹੀ ਹੈ। ਸੋ ਇਸ ਲਈ ਇਹ ਅਜੇ ਪਰਤਾਂ ਖੁੱਲਣੀਆਂ ਬਾਕੀ ਨੇ। ਹੋ ਸਕਦਾ ਕੱਲ ਨੂੰ ਕੋਈ ਕਿਸੇ ਪਾਰਟੀ ਦਾ ਲੀਡਰ ਬਾਹਰ ਆ ਕੇ ਇਸ ਪਰਤ ਖੁੱਲੇ, ਹੋ ਸਕਦਾ ਕੋਈ ਵੱਡੇ ਲੈਵਲ ਦਾ ਪੁਲਿਸ ਅਧਿਕਾਰੀ, ਕੋਈ ਕੇਂਦਰੀ ਏਜੰਸੀਆਂ ਦਾ ਅਧਿਕਾਰੀ ਕੱਲ ਨੂੰ ਰਿਟਾਇਰ ਹੋ ਕੇ ਕੋਈ ਕਿਤਾਬ ਲਿਖੇ, ਹੈ ਨਾ, ਫਿਰ ਕੁਝ ਸੱਚ ਝੂਠ ਸਾਹਮਣੇ ਆਵੇ, ਜਾਂ ਪੰਜਾਬ ਦੇ 2-3 ਅਜਿਹੀਆਂ ਧਿਰਾਂ ਜਿਹੜੀਆਂ ਪੰਥਕ ਥਾਵਾਂ ਦੇ ਨੇ, ਪੰਥਕ ਅਹੁਦਿਆਂ ਤੇ ਨੇ, ਵੱਡੇ ਨਾਮੀ ਸਥਾਨਾਂ ਤੇ ਨੇ, ਪਰ ਉਹ ਅਜੇ ਸਿਸਟਮ 'ਚ ਨੇ, ਆਪੋ ਆਪਣੇ ਰੁਤਬਿਆਂ ਤੇ ਨੇ, ਅਹੁਦਿਆਂ ਤੇ ਨੇ, ਚਾਹੇ ਉਹ ਸਰਕਾਰੀ ਨਹੀਂ ਹੈਗੇ। ਪਰ ਉਹਨਾਂ ਵੱਲੋਂ ਜਿਹੜੀਆਂ ਸਮੇਂ-ਸਮੇਂ ਚਰਚਾਵਾਂ ਆਈਆਂ, ਉਹਨਾਂ ਦੇ ਹਵਾਲੇ ਨਾਲ ਕਈ ਚਰਚਾਵਾਂ ਸਭਾ 'ਚ ਘੁੰਮੀਆਂ ਕਿ ਜੀ ਉਹਨਾਂ ਰਾਹੀਂ ਸਰੈਂਡਰ ਕਰਾਉਣ ਦੀ ਕੋਸ਼ਿਸ਼ ਸੀ, ਉਹਨਾਂ ਰਾਹੀਂ ਮਾਮਲਾ ਨਿਬੇੜਨ ਦੀ ਕੋਸ਼ਿਸ਼ ਸੀ। ਉਹ ਕੱਲ ਨੂੰ ਜਦੋਂ ਆਪਣੇ ਅਹੁਦਿਆਂ ਤੋਂ ਲਾਂਭੇ ਹੋ ਜਾਣਗੀਆਂ ਤਦ ਬੋਲਣਗੀਆਂ ਜਾਂ ਅਹੁਦਿਆਂ ਤੇ ਰਹਿੰਦਿਆਂ ਬੋਲਣਗੀਆਂ। ਅਸੀਂ ਇਸ ਲਈ ਇਹ ਅਜੇ ਕਹਾਣੀ ਸਾਹਮਣੇ ਆਉਣੀ ਬਾਕੀ ਆ ਕਿ ਸਾਰੀ ਕਹਾਣੀ ਦੀ ਮਤਲਬ ਇਬਾਰਤ ਹੈ ਕੀ ਹੈ, ਇਹਦੀ ਰਚਨਾ ਕਿਵੇਂ ਹੋਈ ਹੈ, ਇਹਦੀ ਲਿਖਤ ਕਿਵੇਂ ਹੋਈ ਹੈ। ਇਹ ਅਜੇ ਸਾਰਾ ਐਪੀਸੋਡ ਵਾਪਰਨਾ ਅਜੇ ਬਾਕੀ ਆ। ਹਾਂ, ਹੁਣ ਵਾਲੀ ਘਟਨਾ ਤੱਕ ਪੱਪਲਪ੍ਰੀਤ ਗ੍ਰਿਫਤਾਰ ਆ ਤੇ ਪੱਪਲਪ੍ਰੀਤ ਤੋਂ ਬਾਅਦ ਅੰਮ੍ਰਿਤਪਾਲ ਦਾ ਕਦੋਂ ਤੱਕ ਕਹਾਣੀ ਸਾਹਮਣੇ ਆਉਂਦੀ ਹੈ ਦੇਖਣ ਵਾਲੀ ਗੱਲ ਹੈ। ਕਿਉਂਕਿ ਇੱਕ ਵਾਰ ਤਾਂ ਪੰਜਾਬ ਪੁਲਿਸ ਨੇ ਇਹ ਵੀ ਦਮ ਭਰਿਆ ਸੀਗਾ ਕਿ ਯੂਪੀ ਤੋਂ ਵਾਪਸ ਆ ਗਿਆ ਤੇ ਫਿਰ ਦੁਬਾਰਾ ਯੂਪੀ ਦੀ ਲੋਕੇਸ਼ਨ ਦੀ ਚਰਚਾ ਆ ਗਈ ਸੀ। ਔਰ ਪੁਲਿਸ ਦੀ ਕਹਾਣੀ ਦੇ ਅਨੁਸਾਰ ਤਾਂ ਦੂਈ ਵਾਰ ਜਦੋਂ ਯੂਪੀ ਤੋਂ ਵਾਪਸ ਆਏ, ਹੁਸ਼ਿਆਰਪੁਰ ਚੋਂ ਹੁੰਦੇ ਹੋਏ ਗੱਡੀ ਪਿੱਛੇ ਲੱਗ ਗਈ, ਉੱਥੋਂ ਜੀ ਜਿਹੜੀ ਗੱਡੀ 'ਚ ਆਏ ਸੀ ਸਕਾਰਪੀਓ ਤੋਂ ਬਾਅਦ ਨੋਵਾ ਤੋਂ ਬਾਅਦ ਜਿਹੜੀ ਆ ਕਿਹੜੀ ਸੀ ਸਵਿਫਟ, ਤੇ ਉਹ ਸਵਿਫਟ ਛੱਡ ਕੇ ਜਦੋਂ ਭੱਜੇ ਤਾਂ ਕੰਧ ਟੱਪ ਕੇ ਖੇਤਾਂ 'ਚੋਂ ਅੱਡ ਹੋ ਗਏ। ਹੁਣ ਪੁਲਿਸ ਦੀ ਕਹਾਣੀ ਦੇ ਅਨੁਸਾਰ ਤਾਂ ਪੱਪਲਪ੍ਰੀਤ ਤੇ ਅੰਮ੍ਰਿਤਪਾਲ ਅੱਡ ਨੇ, ਪਰ ਲੋਕ ਕਹਿੰਦੇ ਨਹੀਂ ਜੀ ਉਹ ਅੱਡ ਨਹੀਂ ਹੋ ਸਕਦੇ। ਲੋਕਾਂ 'ਚ ਇਹ ਵੀ ਚਰਚਾ। ਤੇ ਹੁਣ ਜੇ ਉਹ ਅੱਡ ਨਹੀਂ ਗਏ ਤਾਂ ਕੀ ਇਕੱਠੇ ਫੜੇ ਗਏ ਨੇ? ਜੇ ਅੱਡ ਨੇ ਤਾਂ ਕੀ ਆਪਸ 'ਚ ਰਾਬਤਾ ਹੁੰਦਾ ਸੀ? ਪੰਜਾਬ ਪੁਲਿਸ ਨੇ ਕਈ ਉਹਨਾਂ ਘਰਾਂ ਦੇ ਬੂਹੇ ਵੀ ਖੜਕਾਏ ਜਿਨ੍ਹਾਂ ਦੇ ਕਦੇ ਸਾਲ, 2 ਸਾਲ, 4 ਸਾਲ, 1 ਸਾਲ ਪਹਿਲਾਂ ਵੀ ਕਦੇ ਪੱਪਲਪ੍ਰੀਤ ਨਾਲ ਫੋਨ ਤੇ ਵੀ ਗੱਲਬਾਤ ਹੋਈ ਹੋਵੇ, ਜਾਂ ਪਿਛਲੇ ਦਿਨਾਂ 'ਚ ਜਦੋਂ ਵਾਰਸ ਪੰਜਾਬ ਦਾ ਸੀ ਉਹਨਾਂ ਨਾਲ ਕਈਆਂ ਨਾਲ ਰਾਬਤਾ ਹੋਇਆ ਹੋਵੇ, ਚਾਹੇ ਉਹ ਕਿਸੇ ਨੇ ਇੰਟਰਵਿਊ ਲੈਣ ਲਈ, ਕਿਸੇ ਨੇ ਕੁਛ ਸਮਾਂ ਲੈਣ ਲਈ, ਕਿਸੇ ਨੇ ਕੋਈ ਸਵਾਲ ਪੁੱਛਣ ਲਈ। ਸੋ ਉਸ ਹਵਾਲੇ ਨਾਲ ਵੀ ਚਰਚਾ ਹੁੰਦੀ ਰਹੀ ਆ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇਕਰ ਇਹ ਹਵਾਲਾ ਸੱਚ ਆ ਤਾਂ ਫਿਰ ਕੀ ਅੱਜ ਉਸ ਮਸਲੇ ਤੇ ਹੁਣ ਅੰਮ੍ਰਿਤਪਾਲ ਉਹਦੇ ਨਾਲ ਜਾਂ ਉਹ ਤੋਂ ਅਲੱਗ ਹੈ? ਸੋ ਇਹ ਦੇਖਣ ਵਾਲੀ ਗੱਲ ਹੈ। ਇਸ ਲਈ
ਇਹ ਸੀਨ ਅਜੇ ਸਪਸ਼ਟ ਹੋਣਾ ਬਾਕੀ ਹੈ। ਜੀ ਜੀ ਬਿਲਕੁਲ। ਸੋ ਕਾਫੀ ਦਿਨ ਜਿਹੜੇ ਸਾਰਾ ਚੀਜ਼ ਨੂੰ ਚੱਲਦਿਆਂ ਨੂੰ ਹੋ ਗਏ ਆ, ਤੇ ਕਿਉਂਕਿ ਵਿੱਚ ਜੇ ਇਹੀ ਚਰਚਾ ਜਿਹੜੀ ਉਹ ਚੱਲ ਰਹੀ ਸੀ ਵੀ ਉਸ ਨੂੰ ਉੱਥੋਂ ਕੱਢਣ ਦੇ ਵਿੱਚ, ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਮੇਨ ਪੱਪਲਪ੍ਰੀਤ ਸਿੰਘ ਹੀ ਜਿਹੜਾ ਉਹ ਚੱਲ ਰਿਹਾ। ਸੋ ਇਹ ਸਵਾਲ ਬਿਲਕੁਲ ਵਾਜਿਬ ਆ, ਜਾਇਜ਼ ਆ। ਸਾਰੇ ਜਣੇ ਜਿਹੜੇ ਪੁੱਛ ਰਹੇ ਆ ਵੀ ਕੀ ਅੰਮ੍ਰਿਤਪਾਲ ਸਿੰਘ ਉਦੋਂ ਨਾਲ ਸੀਗਾ ਜਾਂ ਨਹੀਂ ਸੀਗਾ। ਸੋ ਕੀ ਜਿਹੜੀ ਇਹ ਸਥਿਤੀ ਇਸ ਟਾਈਮ ਬਣ ਰਹੀ ਆ। ਹੁਣ ਤਾਂ ਕਹਿ ਤਾਂ ਇਹੀ ਰਹੇ ਆ ਵੀ ਕੱਥੂ ਨੰਗਲ ਤੋਂ ਆ, ਪਰ ਹੁਣ ਮੈਨੂੰ ਨਾ ਕਦੀ ਕਦੀ ਇਹਨਾਂ ਅਖਬਾਰਾਂ ਤੇ ਯਕੀਨ ਕਰਨ ਨੂੰ ਵੀ ਨਹੀਂ ਜੀ ਕਰਦਾ। 18 ਤਰੀਕ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਦੋਨੋਂ ਹੀ ਗ੍ਰਿਫਤਾਰ ਕਰ ਲਏ, ਉਦੋਂ ਫੜ ਲਿਆ ਸੀ ਅੰਮ੍ਰਿਤਪਾਲ ਸਿੰਘ, ਬਾਅਦ ਚ ਇਹਨਾਂ ਨੇ ਕੁਝ ਘੰਟੇ ਬਾਅਦ ਚ ਬਦਲ ਲਈ ਸੀਗੀ। ਸੋ ਬਿਲਕੁਲ ਗੱਲ ਇਹੀ ਹੈ ਕਿ ਇਸ ਲਈ ਅਜੇ ਤਾਂ ਜੇ ਗ੍ਰਿਫਤਾਰੀ ਵਾਲਾ ਥਾਂ ਤੱਕ ਮੇਰੇ ਅੱਜ ਵੀ ਯਾਦ ਹੈ ਪੰਜਾਬ ਦੇ ਵਿੱਚ ਜੇਲ੍ਹ ਬ੍ਰੇਕ ਤੋਂ ਬਾਅਦ ਕੁਝ ਧਿਰਾਂ ਨੂੰ ਗ੍ਰਿਫਤਾਰ ਕਰਨ ਦਾ ਜਦੋਂ ਮਾਮਲਾ ਆਇਆ ਸੀ, ਤਦ ਇਹ ਚਰਚਾ ਖਾਸੀ ਭਖੀ ਸੀਗੀ ਕਿ ਹਾਂਜੀ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਨਾ, ਪਰ ਉਸ ਸਮੇਂ ਦਿਖਾਇਆ ਉਹ ਪਟਿਆਲੇ ਤੋਂ ਗਿਆ ਸੀਗਾ। ਦੇਖੋ ਇਸ ਲਈ ਕਿ ਪਟਿਆਲਾ ਯੂਨੀਵਰਸਿਟੀ ਤੋਂ, ਕਿ ਹਾਂ ਪਟਿਆਲਾ ਯੂਨੀਵਰਸਿਟੀ ਦੇ ਬਾਹਰੋਂ ਫੜੇ ਨੇ ਜੀ ਉਹ। ਸੋ ਇਸ ਲਈ ਇਹ ਅਜੇ ਤੱਕ ਇਸ ਤਰ੍ਹਾਂ ਦੇ ਕਹਾਣੀਆਂ ਤਾਂ ਕਿੰਨੀਆਂ ਹੀ ਨੇ, ਕਿੱਥੋਂ ਫੜਦੀ ਹੈ ਤੇ ਦਿਖਾਉਣੀ ਕਿੱਥੋਂ ਹੁੰਦੀ ਹੈ। ਉਹ ਇੱਕ ਕਹਾਣੀ ਆਪਾਂ ਅੱਗੇ ਵੀ ਸ਼ਾਇਦ ਗੱਲ ਕੀਤੀ ਸੀ ਕਿ ਪੰਜਾਬ ਦੀਆਂ ਤੁਸੀਂ ਜੇ ਥਾਣਿਆਂ 'ਚ ਜਾ ਕੇ ਫੋਲੋ ਨਾ ਜੀ ਤਾਂ ਤੁਹਾਨੂੰ ਇੱਕ ਕਹਾਣੀ ਬਿਲਕੁਲ ਹਰ ਥਾਂ ਸੇਮ ਮਿਲੂਗੀ ਕਿ ਜੀ ਪੁਲਿਸ ਨੇ ਨਾਕਾ ਲਾਇਆ ਸੀ, ਬੰਦਾ ਸਾਈਕਲ ਤੇ ਝੋਲਾ ਟੰਗੀ ਆ ਰਿਹਾ ਸੀ ਤੇ ਉਹ ਸ਼ੱਕ ਹੋਣ ਤੇ ਹੱਥ ਦੇ ਕੇ ਰੋਕਿਆ ਤੇ ਉਹਦੇ ਝੋਲੇ ਚੋਂ ਜੀ ਫੀਮ ਬਰਾਮਦ ਹੋ ਗਈ, ਚਿੱਟਾ ਬਰਾਮਦ ਹੋ ਗਿਆ ਤੇ ਉਹ ਬੰਦਾ ਸਮਾਨ ਨੇ ਫੜ ਲਿਆ। ਸੋ ਇੱਕੋ ਤਰ੍ਹਾਂ ਦੀ ਕਹਾਣੀ ਲਿਖਣ ਦੀ ਆਦਤ ਹੁੰਦੀ ਹੈ। ਸੋ ਇਸ ਲਈ ਗ੍ਰਿਫਤਾਰੀਆਂ ਵਾਲੀਆਂ ਕਹਾਣੀਆਂ ਵੀ ਕਈ ਵਾਰ ਇੱਕੋ ਤਰ੍ਹਾਂ ਦੀਆਂ ਹੁੰਦੀਆਂ। ਹਾਂ, ਪਰ ਗ੍ਰਿਫਤਾਰੀ ਹੋਈ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹ ਪੇਸ਼ ਕਰ ਲਿਆ ਉਹਨੂੰ, ਉਹ ਤੋਂ ਬਾਅਦ NSA ਲੱਗਾ ਹੋਇਆ, 6 ਕੇਸ ਪਰ ਹੈਗੇ ਨੇ, ਉਹਨੂੰ ਅਸਾਮ ਭੇਜਣਾ ਹੀ ਭੇਜਣਾ ਇਹ ਹੈ। ਪਰ ਕਈ ਵਾਰ ਆਪਾਂ ਆਪਣੇ ਪਿੰਡਾਂ 'ਚ ਵੀ ਦੇਖਿਆ ਕਿ ਬੰਦੇ 2 ਦਿਨ ਪਹਿਲਾਂ ਚੱਕ ਕੇ ਲੈ ਜਾਂਦੇ ਨੇ, ਚਾਹੇ ਕਿਸੇ ਸਧਾਰਨ ਲੜਾਈ ਝਗੜੇ ਦੇ ਮਾਮਲੇ 'ਚ ਹੋਵੇ, ਪਰ ਪੇਸ਼ ਕਦੋਂ ਬਾਅਦ ਚੋਂ ਕੀਤਾ ਜਾਂਦਾ, ਰਾਜਨੀਤਿਕ ਦਬਾਅ ਹੁੰਦਾ, ਪ੍ਰੈਸ਼ਰ ਹੁੰਦਾ। ਸੋ ਉਹ ਸਵਾਲ ਉਸੇ ਤਰ੍ਹਾਂ ਖੜਾ ਕਿ ਕੀ 18 ਤੋਂ ਬਾਅਦ ਵਾਲੇ ਜਿਹੜੇ ਵੀਡੀਓਗ੍ਰਾਫੀਆਂ ਦਿਖਾਈਆਂ ਗਈਆਂ ਉਹ ਸੱਚੀਆਂ ਸੀ, ਉਹ ਹਕੀਕਤ ਸੀ, ਉਹਦੇ ਪਿੱਛੇ ਦੀ ਕਹਾਣੀ ਕੀ ਸੀ, ਜਾਂ ਉਸ ਸਮੇਂ ਗ੍ਰਿਫਤਾਰ ਸੀ ਜਾਂ ਬਾਅਦ ਚੋਂ ਗ੍ਰਿਫਤਾਰ ਕਰ ਲਏ, ਕੱਲਾ ਗ੍ਰਿਫਤਾਰ ਹੈ, ਇਕੱਠੇ ਗ੍ਰਿਫਤਾਰ ਨੇ। ਕਿੰਨੇ ਹੀ ਸਵਾਲ ਅਜੇ ਯੂੰ ਦੇ ਤਿਉਂ ਬਰਕਰਾਰ ਨੇ, ਜਿਹਦਾ ਮਤਲਬ ਕਹਿੰਦੇ ਕਹਾਉਂਦੇ ਪੁਲਿਸ ਮੁਲਾਜ਼ਮਾਂ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਨਹੀਂ ਪੂਰੀ ਜਾਣਕਾਰੀ। ਇਸ ਲਈ ਮਤਲਬ ਕਿ ਥੱਲੇ ਤੱਕ ਤੋਂ ਜਾਣਕਾਰੀ ਜੇ ਕਿਵੇਂ ਆਉਣੀ ਹੈ। ਸੋ ਬੜੇ ਹਾਈ ਪ੍ਰੋਫਾਈਲ ਲੈਵਲ ਤੇ ਜਾਣਕਾਰੀ ਚੱਲ ਰਹੀ ਹੈ। ਸੋ ਇਸ ਲਈ ਸਭ ਆਪਣੇ ਟਪਲੇ ਮਾਰਦੇ ਨੇ, ਜਿਹੜੇ ਦਮ ਭਰਦੇ ਨੇ ਕਿ ਸਾਡੇ ਕੋਲ ਜਾਣਕਾਰੀ, ਸਿਰਫ ਕਿਸੇ ਕੋਲ ਕੋਈ ਜਾਣਕਾਰੀ ਜੀ ਜੀ ਜੀ। ਇਹ ਇੰਨੀ ਸੀਕ੍ਰੇਸੀ ਜਿਹੜੀ ਬਚੀ ਉਧਰ ਰਹਿੰਦੀ ਨਹੀਂ ਹੁੰਦੀ। ਪਰ ਮੈਂ ਕਮਾਲ ਦੀ ਗੱਲ ਆ ਵੀ ਇਸ ਵਾਰੀ ਬਹੁਤਾ ਕੁਝ ਜਿਹੜਾ ਉਹ ਸਾਹਮਣੇ ਆ ਨਹੀਂ ਰਿਹਾ ਹੈਗਾ ਨਾ। ਸੋ ਬਹੁਤ ਹੀ ਜਿਹੜਾ ਇਸ ਟਾਈਮ ਧੁੰਦਲਾ ਹੀ ਚੱਲ ਰਿਹਾ।